ਸ਼ਰਮਾ ਜੀ, ਆਪਾਂ ਗੱਲ ਕਰ ਰਹੇ ਸੀ ਧੂੰਮਾਂ ਦੇ ਬਾਰੇ ਤੇ ਸੁਖਬੀਰ ਬਾਦਲ ਦੇ ਵਿਚਾਲੇ ਜੀ। ਬਿਲਕੁਲ ਪ੍ਰਵੀਨ ਜੀ, ਇਹ ਮਾਮਲਾ ਅਸਲ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਕਿ 2 ਦਸੰਬਰ ਦੇ ਜਦੋਂ ਫੈਸਲੇ ਆਉਂਦੇ ਨੇ, ਹਾਂਜੀ। ਉਸ ਸਾਰੀ ਪ੍ਰਕਿਰਿਆ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਿਰ ਵੱਲੋਂ ਜਿਸ ਤਰ੍ਹਾਂ ਜਥੇਦਾਰ ਸਾਹਿਬਾਨ ਨੂੰ ਤੋਰਨ ਦੀ ਪ੍ਰਕਿਰਿਆ ਅਪਣਾਈ ਗਈ, ਪਹਿਲਾਂ ਮਤਲਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੇ ਦੋਸ਼ ਲਾ ਕੇ ਪਰਾਂ ਕੀਤਾ ਗਿਆ, ਉਹ ਤੋਂ ਬਾਅਦ ਗਿਆਨੀ ਰਘਵੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਲਾਂਭੇ ਕੀਤਾ ਗਿਆ। ਇਸ ਤੋਂ ਤੁਰੰਤ ਬਾਅਦ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਾਜਾ ਔਰ ਬਾਬਾ ਟੇਕ ਸਿੰਘ ਧਨੌਲਾ ਦੇ ਨਾਮ ਦਾ ਐਲਾਨ ਹੋਇਆ, ਉਹ ਨਾਮ ਦੇ ਐਲਾਨ ਦੇ ਨਾਲ ਹੀ ਰੋਸਾ ਕਾਫੀ ਵੱਧ ਗਿਆ ਤੇ ਉਹਦੇ ਵਿੱਚ ਸੰਤ ਸਮਾਜ ਵੀ, ਬਾਬਾ ਧੂਮਾ ਹੋਰਾਂ ਦੀ ਧਿਰ ਵੀ, ਟਕਸਾਲ ਵੀ, ਨਿਹੰਗ ਜਥੇਬੰਦੀਆਂ ਵੀ, ਇਹ ਸਾਰੀਆਂ ਰੋਸੇ 'ਚ ਆ ਗਈਆਂ ਕਿ ਜੀ ਪੁਰਾਣੇ ਜਥੇਦਾਰ ਬਹਾਲ ਕਰੋ। ਇਸ ਤੋਂ ਪਹਿਲਾਂ ਕਿ ਉਸ ਦੇ ਉੱਤੇ ਕੋਈ ਸਹਿਮਤੀ ਬਣਦੀ, ਇਹਨਾਂ ਨੇ ਤੈਅ ਸਮੇਂ ਦੇ ਉੱਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਾ ਹੋਰਾਂ ਦੀ ਤਾਜਪੋਸ਼ੀ ਕਰਨ ਦੀ ਬਜਾਏ ਰਾਤ ਨੂੰ ਹਨੇਰੇ 'ਚ, ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਅਜੇ ਤਖਤ ਸਾਹਿਬ ਤੇ ਨਹੀਂ ਹੋਇਆ ਸੀ, ਉਸ ਸਮੇਂ ਇਹਨਾਂ ਨੇ ਉਹਨਾਂ ਦੀ ਦਸਤਾਰਬੰਦੀ ਕਰਕੇ ਕਹਿਤਾ ਜੀ ਲਓ ਜੀ ਜਥੇਦਾਰੀ ਸੰਭਾਲ ਲਈ। ਤੇ ਇਹ ਤੋਂ ਸੰਤ ਸਮਾਜ, ਖਾਸ ਕਰਕੇ ਬਾਬਾ ਧੂਮਾ ਹੋਰਾਂ ਨੇ ਫਿਰ ਇਕੱਤਰਤਾ ਸ਼ੁਰੂ ਕਰਤੀ, ਰੋਸਾ ਪ੍ਰਗਟਾਉਣਾ ਸ਼ੁਰੂ ਕਰਤਾ, SGPC ਦੀ ਬੈਠਕ ਦੇ ਸਮੇਂ ਧਰਨਾ ਲਾਤਾ। ਉਹ ਸਾਰੀ ਪ੍ਰਕਿਰਿਆ ਚਲਦੀ ਚਲਦੀ ਬਾਦਲਾਂ ਦੇ ਘਰ ਦੇ ਮੂਹਰੇ ਧਰਨੇ ਤੱਕ ਦੇ ਐਲਾਨ ਤੇ ਆ ਗਈ। ਤੇ ਇੱਧਰ ਕਿਸੇ ਨੇ ਫੂਕ ਮਾਰਤੀ ਹੋਣੀ ਕਿ ਜੀ ਦੇਖੋ ਆਪਾਂ ਨੂੰ ਤਾਂ ਭੀੜੇ ਚਾਹੀਦੀ ਆ, ਜੇ ਬਾਬਾ ਧੂਮਾ ਨਹੀਂ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ ਇਹਦੇ ਨਾਲੋਂ ਸ਼ਾਇਦ ਵੱਧ ਹੁੰਦੀ ਆ ਅੱਜ ਕੱਲ੍ਹ, ਕਿ ਆਪਾਂ ਉੱਧਰ ਨੂੰ ਚੱਲਦੇ ਹਾਂ। ਠੀਕ ਆ, ਚਲੋ ਉਹ ਗੱਲ ਪ੍ਰਵਾਨ ਚੜੀ ਤੇ ਉਹ ਕਾਰਜ ਕਰਨ ਲਈ ਹੋ ਸਕਦਾ ਦਿਸ਼ਾ ਨਿਰਦੇਸ਼ ਕੋਈ ਹੋ ਗਿਆ ਹੁਣ ਅੰਦਰ ਖਾਤੇ, ਕੋਈ ਸਭ ਨੂੰ ਪਤਾ ਜਿਵੇਂ SGPC ਕਹਿੰਦੀ ਅਸੀਂ ਤਾਂ ਜਥੇਦਾਰ ਮੁਲਾਜ਼ਮ ਰੱਖੇ ਨੇ, ਤੇ ਮੁਲਾਜ਼ਮਾਂ ਦਾ ਹੁਕਮ ਚੜ੍ਹਦੇ ਨੇ, ਸੋ ਇਸ ਲਈ ਇਹ ਹੁਕਮ ਚਾੜੇ ਗਏ। ਕਿਹਨੇ ਚਾੜੇ ਸਭ ਨੂੰ ਪਤਾ। ਸੋ ਜੀ ਉਹ ਦਿਨ ਆ ਗਿਆ ਤੇ ਪੰਜ ਸਿੰਘ ਸਾਹਿਬਾਨਾਂ ਨੇ ਬੈਠਕ ਕਰਕੇ, ਜਿਸ ਤਰ੍ਹਾਂ ਇੱਕੋ ਦਿਨ ਰਣਜੀਤ ਸਿੰਘ ਗੌਹਰ ਵਾਲਾ ਮਸਲਾ, ਰਣਜੀਤ ਸਿੰਘ ਢੱਡਰੀਆਂ ਵਾਲਾ ਮਸਲਾ, ਗਿਆਨੀ ਗੁਰਮੁਖ ਸਿੰਘ ਵਾਲਾ ਮਸਲਾ, ਸਰਨਾ ਬਰਦਲ ਵਾਲਾ ਮਸਲਾ ਨਿਬੇੜਿਆ, ਤੇ ਉਹ ਪਟਨਾ ਸਾਹਿਬ ਵਾਲਾ ਮਾਮਲਾ ਐਡਾ ਬੜਾ ਹੋ ਗਿਆ ਕਿ ਉਹ ਆਮੋ ਸਾਹਮਣੇ ਅੱਜ ਉਹ ਦਿਨ ਹੈ ਜਦੋਂ ਹੁਣ ਕਮੇਟੀ ਜਾ ਰਹੀ ਹੈ, ਅੱਜ ਮੀਟਿੰਗ ਕਰੂਗੀ, ਜਦੋਂ ਕਿ ਉੱਥੋਂ ਦੀ ਪ੍ਰਬੰਧਕ ਕਮੇਟੀ ਆਪਣੇ ਪੰਜ ਸਿੰਘ ਸਾਹਿਬਾਨਾਂ ਨਾਲ ਖੜ ਗਈ ਤੇ ਇੱਥੇ ਵਾਲੇ ਤਖਤਾਂ ਦੇ ਪੰਜ ਪਿਆਰੇ ਨੇ ਆਪਣੇ ਜਥੇਦਾਰ ਸਾਹਿਬ ਦੇ ਹੱਕ 'ਚ ਬਿਆਨ ਦਿੱਤੇ। ਸੋ ਇਹ ਟਕਰਾਅ ਵਾਲੀ ਸਥਿਤੀ ਨੂੰ ਅੱਜ ਟਾਲਣ ਲਈ ਕਮੇਟੀ ਜਾ ਰਹੀ ਆ। ਪਰ ਮਾਮਲਾ ਕੱਲਾ ਰਣਜੀਤ ਸਿੰਘ ਗੌਹਰ ਵਾਲਾ ਨਹੀਂ ਸੀ। ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਬਾਬਾ ਧੂਮਾ ਹੋਰਾਂ ਦੀ, ਟਕਸਾਲ ਦੀ ਔਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਜਿਵੇਂ ਆਪਸੇ ਟਕਰਾਏ, ਸ਼ਬੀਲ ਕਾਂਡ, ਉਹ ਸਾਰਾ ਕਾਂਡ, ਉਹ ਸਾਰੀ ਪ੍ਰਕਿਰਿਆ ਕਰਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਮਾਮਲੇ ਤੇ ਵੀ ਧੂਮਾ ਧਿਰ ਨਾਰਾਜ਼ ਸੀ। ਪਰ ਇਹ ਸਾਰੀ ਕਾਰਜਵਿਧਾ ਦੇ ਦੌਰਾਨ ਸੁਖਬੀਰ ਬਾਦਲ ਜਾਂ ਉਹਦੇ ਧੜੇ ਦੇ ਖਿਲਾਫ ਵੱਧਦੀ ਨਾਰਾਜ਼ਗੀ ਦੇ ਵਿਚਾਲੇ ਧੂਮਾ ਤੇ ਧਾਮੀ ਦੀ ਬਣੀ ਰਹੀ, ਕਿਉਂਕਿ ਦੋਏ ਇੱਕੋ ਨੁਕਤੇ ਤਾਂ ਸਾਂਝੇ ਸੀ ਨਾ। ਧਾਮੀ ਸਾਹਿਬ ਵੀ ਗਿਆਨੀ ਕੁਲਦੀਪ ਸਿੰਘ ਗੜਗਾਜੇ ਨਾਲ ਅਜੇ ਤੱਕ ਕੋਈ ਮੁਲਾਕਾਤ ਨਹੀਂ ਕਰ ਰਹੇ, ਉਹ ਤਾਂ ਦੂਰੀ ਬਣਾ ਕੇ ਚੱਲ ਰਹੇ ਨੇ, ਤੇ ਧੂਮਾ ਵੀ ਉਹਨਾਂ ਦੇ ਵਿਰੋਧ 'ਚ ਖੜੇ ਨੇ। ਸੋ ਇਹ ਦੋਵਾਂ ਧਿਰਾਂ ਨੂੰ ਕਿਤੇ ਨਾ ਕਿਤੇ ਇਸ ਮੁੱਦੇ ਤੇ ਇਕੱਠਿਆਂ ਹੋਣ ਦਾ ਮੌਕਾ ਮਿਲਿਆ ਜਾਂ ਇਹ ਸਬੱਬ ਬਣਾਇਆ ਗਿਆ, ਤੇ ਕਹਿੰਦੇ ਧਾਮੀ ਜੀ ਨੇ ਵਿੱਚ ਪੈ ਕੇ ਫਿਰ ਸੁਖਬੀਰ ਬਾਦਲ ਤੱਕ ਗੰਢ ਧੁੱਪ ਕਰਾਤੀ, ਗੱਠਜੋੜ ਕਰਾਤਾ। ਠੀਕ ਹੈ, ਗੱਠਜੋੜ ਦਾ ਆਧਾਰ ਇਹ ਆ ਕਿ ਜੀ ਨਵੇਂ ਜਥੇਦਾਰਾਂ ਨੂੰ ਤੋਰਿਆ ਜਾਵੇ, ਪੁਰਾਣੇ ਚਾਹੇ ਨਾ ਲਿਓ, ਕਿ ਬਾਬਾ ਟੇਕ ਸਿੰਘ ਧਨੌਲਾ ਤੇ ਗਿਆਨੀ ਕੁਲਦੀਪ ਸਿੰਘ ਗੜਗਾਜਾ ਦੀਆਂ ਸੇਵਾਵਾਂ ਸੰਪੰਨ ਕੀਤੀਆਂ ਜਾਣ ਤੇ ਨਵੇਂ ਜਥੇਦਾਰ ਲਾ ਦਿਓ। ਠੀਕ ਆ, ਤੁਸੀਂ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਨੂੰ ਲਿਆਉਣਾ ਜਾਂ ਨਹੀਂ ਲਿਆਉਣਾ ਤੁਹਾਡੀ ਮਰਜ਼ੀ, ਪਰ ਇਹ ਤੋਰੋ। ਤੇ ਕਹਿੰਦੇ ਸੁਖਬੀਰ ਬਾਦਲ ਵਾਲੀ ਧਿਰ ਨੇ ਹਾਮੀ ਭਰੀ ਹੈ ਕਿ ਅਸੀਂ ਬਾਬਾ ਟੇਕ ਸਿੰਘ ਧਨੌਲਾ ਨੂੰ ਵੀ ਤੋੜ ਦਿੰਦੇ ਹਾਂ, ਅਸੀਂ ਗਿਆਨੀ ਕੁਲਦੀਪ ਸਿੰਘ ਗੜਗਾਜਾ ਹੋਰਾਂ ਤੋਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਵੀ ਸੇਵਾ ਲੈ ਲੈਂਦੇ ਹਾਂ, ਪਰ ਉਹਨਾਂ ਕੋਲ ਕੇਸਗੜ੍ਹ ਸਾਹਿਬ ਵਾਲੀ ਸੇਵਾ ਰਹਿਣ ਦਿਓ। ਬਈ ਹੁਣ ਅਜੇ ਚਿੱਠੀ ਆਈ ਹੋਈ ਆ, ਹੈ ਨਾ, ਬਿਰਸਾ ਸਿੰਘ ਬਲਟੋਆ ਵਾਲੀ, ਉਹ ਵੀ ਤਾਂ ਕੰਮ ਕਰਾਉਣਾ। ਕਹਿੰਦੇ ਢੰਗ ਤਰੀਕਾ ਵੀ ਪਹਿਲਾਂ ਆਪਣੇ ਸਾਰੇ ਕੰਮ ਵੀ ਕਰਾ ਲਓ, ਜਦੋਂ ਕੌਮ 'ਚ ਰੋਸਾ ਜਾਗੇ ਤੇ ਉਸ ਬੰਦੇ ਨੂੰ ਪਰੇ ਕਰ ਦਿਓ, ਫਿਰ ਲੋਕਾਂ ਦਾ ਰੋਸਾ ਉਸੇ ਗੱਲ ਨਾਲ ਪਰੇ ਹੋ ਜਾਵੇ। ਇਹ ਪੁੱਛੋ ਹੀ ਨਾ ਕਿ ਕਰਾਇਆ ਕਿਹਨੇ ਆ ਕੰਮ। ਸੋ ਇਸ ਲਈ ਕਹਿੰਦੇ ਕੁਝ ਅਜਿਹੇ ਕੰਮ ਕਰਾਉਣੇ, ਉਹਨਾਂ 'ਚ ਇਹ ਵੀ ਕੰਮ ਕਰਾਉਣਾ ਅਜੇ। ਪਰ ਇਸ ਸਭ ਦੇ ਦਰਮਿਆਨ ਕਹਿੰਦੇ ਧੂਮਾ ਹੋਰੀ ਇਸ ਗੱਲ ਤੇ ਅੜ ਗਏ ਕਿ ਨਹੀਂ ਜੀ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਾ ਹੋਰਾਂ ਨੂੰ ਦੋਏ ਥਾਵਾਂ ਤੋਂ ਲਾਂਭੇ ਕਰੋ। ਹੁਣ ਬਸ ਗੱਠਜੋੜ ਦਾ ਨੁਕਤਾ ਇਸ ਥਾਂ ਤੇ ਅੜਿਆ ਕਿ ਉਹ ਕਹਿੰਦੇ ਨੇ ਇੱਕ ਤਖਤ ਦੀ, ਕੇਸਗੜ੍ਹ ਸਾਹਿਬ ਦੀ ਸੇਵਾ ਰੱਖ ਲੈਂਦੇ ਹਾਂ, ਬਾਕੀ ਥਾਵਾਂ ਤੋਂ ਇਹਨਾਂ ਨੂੰ ਵਿਹਲੇ ਕਰ ਦਿੰਦੇ ਹਾਂ ਤੇ ਦੂਸਰੇ ਜਥੇਦਾਰ ਸਾਹਿਬ ਨੂੰ ਵੀ ਵਿਹਲੇ ਕਰ ਦਿੰਦੇ ਹਾਂ। ਪਰ ਕਹਿੰਦੇ ਬਾਬਾ ਧੂਮਾ ਇਸ ਗੱਲ ਤੇ ਅੜ ਗਏ ਕਿ ਨਹੀਂ, ਨਵੇਂ ਲਿਆਓ, ਨਵੇਂ ਲਾਓ, ਤੇ ਧਾਮੀ ਸਾਹਿਬ ਨਵਿਆਂ ਦੀ ਭਾਲ ਪਹਿਲਾਂ ਤੋਂ ਕਰ ਰਹੇ ਨੇ। ਸੋ ਇਸ ਲਈ ਇਹ ਚਰਚਾ ਇਹ ਅਕਾਲੀ ਦਲ ਦੀ ਫਿਜ਼ਾ ਚੋਂ, ਸੰਤ ਸਮਾਜ ਦੇ ਵਿਹੜੇ ਚੋਂ ਬਾਹਰ ਆ ਗਈ ਹੈ ਕਿ ਇਹ ਗੰਢ ਧੁੱਪੇ ਗੱਠਜੋੜ ਹੋਣ ਜਾ ਰਿਹਾ। ਅੱਜ ਨਹੀਂ ਤਾਂ ਕੱਲ੍ਹ ਨੂੰ ਪ੍ਰਵਾਨ ਚੜ੍ਹੇਗਾ, ਔਰ ਜਦੋਂ ਪ੍ਰਵਾਨ ਚੜ੍ਹੇਗਾ ਤਾਂ ਉਹਦੇ ਵਿੱਚ ਉਹੀ ਕਾਰਵਾਈ ਨਿਕਲੇਗੀ ਜਿਹਦੀ ਗੱਲ ਆਪਾਂ 3-4 ਦਿਨ ਪਹਿਲਾਂ ਕਰ ਚੁੱਕੇ ਹਾਂ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਾ ਤੇ ਬਾਬਾ ਟੇਕ ਸਿੰਘ ਧਨੌਲਾ ਦੀਆਂ ਸੇਵਾਵਾਂ
ਖਤਮ ਕੀਤੀਆਂ ਜਾ ਸਕਦੀਆਂ। ਜੀ। ਕੀ ਇਹ ਪੋਸੀਬਲ ਹੈ ਮਤਲਬ ਇਹ ਸੰਭਵ ਹੈ ਕਿ ਜਦੋਂ ਮੰਨ ਲਓ ਕਿਸੇ ਦੀਆਂ ਕੋਈ ਸ਼ਰਤਾਂ, ਕਿਸੇ ਦੀਆਂ ਕੋਈ ਮੰਗਾਂ ਹੈ, ਉਹ ਮੰਨ ਲਈਆਂ ਜਾਣ ਤੇ ਉਸ ਤੋਂ ਬਾਅਦ ਆਪਾਂ ਕਹਿਣਾ ਕਿ ਚਲੋ ਦੋਨਾਂ 'ਚ ਸੁਰ ਮਿਲ ਗਈ। ਗੱਲ ਤਾਂ ਤੁਹਾਡੀ ਤੁਰੀ ਸੀ ਇਸ ਗੱਲ ਤੋਂ ਵੀ ਜਿਹੜਾ ਜਥੇਦਾਰਾਂ ਨੂੰ ਹਟਾਉਣ ਦਾ ਜਿਹੜਾ ਤਰੀਕਾਕਾਰ ਆ ਉਹ ਗਲਤ ਆ। ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਦੀ ਗੱਲ ਮਨਾਉਣ ਵਾਲੀ ਬਸ ਉਹ ਸਾਰਾ ਪਿਛਲਾ ਸਾਫ਼ ਕਰ ਦਿਓ। ਇਹ ਕਮਾਲ ਦਾ ਗੱਲ। ਇਹ ਸਾਰੀ ਪੰਥਕ ਰਾਜਨੀਤੀ ਹੈ। ਹਾਂਜੀ। ਤੇ ਰਾਜਨੀਤੀ ਵਿੱਚ ਕਈ ਵਾਰ ਲਏ ਹੋਏ ਪੈਂਤੜੇ ਪਲਟਣੇ ਪੈਂਦੇ ਆ, ਕਈ ਵਾਰ ਵਾਪਸ ਲੈਣੇ ਪੈਂਦੇ। ਇਹ ਸਾਰਾ ਉਹਦਾ ਹਿੱਸਾ। ਜੀ ਜੀ ਜੀ। ਬਾਬਾ ਧੂਮਾ ਹੋਰੀ ਇਹ ਵੀ ਨਹੀਂ ਚਾਹਣਗੇ ਨਾ ਕਿ ਮੈਂ ਬਿਲਕੁਲ ਇਸ ਦੌੜ ਚੋਂ ਬਾਹਰ ਹੋ ਜਾਵਾਂ ਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਹੀ ਮੂਹਰੇ ਆ ਜਾਵੇ। ਉਸ ਲਈ ਉਹ ਬਣੇ ਵੀ ਤਾਂ ਰਹਿਣਾ ਚਾਹੁੰਦੇ ਆ ਨਾ ਉਹਦੇ ਵਿੱਚ। ਸੋ ਤਾਂ ਕਿ ਜੇ ਸੁਖਬੀਰ ਬਾਦਲ ਨਾਲ ਕੱਲ ਨੂੰ ਬੈਠਣਾ ਹੋਵੇ, ਗੋਡਾ ਤਾਂ ਸਾਡਾ ਹੀ ਦੋਵਾਂ ਦਾ ਕਹਿੰਦਾ ਹੋਵੇ ਨਾ। ਸਹੀ, ਬਿਲਕੁਲ ਸਹੀ ਜੀ। ਅਗਲੀ ਗੱਲ ਕਰੀਏ ਸੁਖਬੀਰ ਬਾਦਲ ਦੀ। ਕਹਿੰਦੇ ਇਹ ਉਸੇ ਦਾ ਹੀ ਵਿਰੋਧ ਕਰਨ ਪਹੁੰਚ ਗਏ ਜਿਹੜੀ ਪਾਲਿਸੀ ਬਾਦਲ ਦਲ ਨੇ ਲਿਆਂਦੀ ਸੀ ਆਪ 'ਚ। ਸੁਖਬੀਰ ਸਿੰਘ ਬਾਦਲ ਇਸ ਮੌਕੇ ਪ੍ਰਧਾਨ ਨੇ ਜੀ, ਪਰ ਉਹਨਾਂ ਕੋਲ ਅਜੇ ਆਪਣੀ ਟੀਮ ਨਹੀਂ ਹੈਗੀ। ਨਾ ਅਜੇ ਵਰਕਿੰਗ ਕਮੇਟੀ, ਨਾ ਕਾਰਜਕਾਰਨੀ, ਨਾ ਕੁਛ, ਨਾ ਅਜੇ ਕੋਈ ਕਮੇਟੀ, ਨਾ ਕੁਛ। ਹੋ ਸਕਦਾ ਕਿ ਬਿਰਸਾ ਸਿੰਘ ਬਲਟੋਹਾ ਦੀ ਮਾਫੀ ਤੋਂ ਬਾਅਦ ਇਕੱਠਾ ਹੀ ਬਣਾ ਲੈਣਗੇ, ਫਿਰ ਬਾਅਦ ਚੋਂ ਨਾਮ ਪਾਉਣਾ ਪਹਿਲਾਂ ਹੀ ਵਿਹਲੇ ਹੋ ਕੇ ਆ ਜਾਣ, ਉਹ ਤੋਂ ਬਾਅਦ ਹੀ ਆਪਾਂ ਕਰਦੇ ਹਾਂ। ਪਰ ਜਿਹੜੀ ਲੈਂਡ ਪੂਲਿੰਗ ਵਾਲਾ ਮਾਮਲਾ ਚੱਲ ਰਿਹਾ ਹੈ, ਲੁਧਿਆਣਾ ਖੇਤਰ ਦੇ 34 ਪਿੰਡਾਂ ਦੀ ਮਤਲਬ ਕਰੀਬ 24,000 ਏਕੜ ਜ਼ਮੀਨ ਦਾ ਮਾਮਲਾ ਹੈ, ਜਿਹਦੇ ਉੱਤੇ ਕਿਸਾਨ ਜਥੇਬੰਦੀਆਂ ਵੀ, ਇਲਾਕੇ ਦੇ ਲੋਕ ਵੀ ਵਿਰੋਧ ਕਰ ਰਹੇ ਨੇ। ਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੁਰਾਣੇ ਬਿਆਨੀਆਂ ਤੋਂ ਕਿ ਲੋਕਾਂ ਦੀ ਸਹਿਮਤੀ ਨਾਲ ਲਈ ਜਾਂਦੀ ਹੁੰਦੀ ਹੈ ਜ਼ਮੀਨ, ਏਦਾਂ ਨਹੀਂ ਹੁੰਦੀ, ਧੱਕਾ ਨਹੀਂ ਹੁੰਦਾ ਇਹਨਾਂ ਤੇ, ਹੁਣ ਆਪ ਸਾਰਾ ਕੁਛ ਉਹੀ ਧੱਕਾ ਕਰ ਰਹੇ ਨੇ। ਔਰ ਇਹ ਕੋਈ ਨਵੀਂ ਪਾਲਿਸੀ ਨਹੀਂ, ਕੋਈ ਕੁਛ ਨਹੀਂ। ਬਾਦਲਾਂ ਦੇ ਟਾਈਮ ਤੋਂ ਸ਼ੁਰੂ ਹੋਈ, ਕੈਪਟਨ ਨੇ ਵੀ ਇਸ ਨੂੰ ਅਮਲੀਜਾਮਾ ਅਪਣਾਇਆ ਤੇ ਉਸੇ ਨੂੰ ਤੁਸੀਂ ਲੈ ਕੇ ਆ ਰਹੇ ਹੋ। ਬਸ ਉਹਦੇ ਵਿੱਚ ਇਹ ਹੈ ਕਿ ਮੂੰਹ ਮੱਥਾ ਨਵਾਂ ਸਵਾਰ ਲੈਂਦੇ ਹੋ, ਪਰ ਨਵਾਂ ਕਾਗਜ਼, ਨਵੀਂ ਜਿਲਦ ਚੜਾਉਣ ਦੇ ਨਾਲ ਕਿਤਾਬ ਨਵੀਂ ਨਹੀਂ ਹੋ ਜਾਂਦੀ। ਸੋ ਇਸ ਲਈ ਇਹ ਉਹੀ ਫਾਰਮੂਲੇ ਨੇ ਪੁਰਾਣੇ। ਪਰ ਇਸ ਮਸਲੇ ਤੇ ਹੁਣ ਜਥੇਬੰਦੀਆਂ ਔਰ ਆਵਾਮ ਦੇ ਵਿੱਚ ਰੋਸ ਪਨਪ ਰਿਹਾ ਕਿ ਵੀ ਏਦਾਂ ਜ਼ਮੀਨਾਂ ਅਕਵਾਇਰ ਕਰੀ ਜਾਓਗੇ। ਇੱਕ ਪਾਸੇ ਭਾਰਤਮਾਲਾ ਪ੍ਰੋਜੈਕਟ ਆ, ਉਹਦੇ ਵਿੱਚ ਕਿਸਾਨਾਂ ਨਾਲ ਧੋਖੇ ਦਾ ਮਸਲਾ ਵੀ ਖੜਾ ਹੈ, ਤੇ ਪੰਜਾਬ ਨੂੰ ਇਹਦੀ ਲੋੜ ਵੀ ਹੈ ਕਿ ਨਹੀਂ, ਇਹ ਵੀ ਸਵਾਲ ਖੜਾ ਹੈ। ਤੇ ਪੰਜਾਬ ਦੀਆਂ ਜ਼ਮੀਨਾਂ ਖੋਹਣ ਵਾਲੀ ਪ੍ਰਕਿਰਿਆ ਜਿਹੜੀ ਹੈ ਇਹ ਲਗਾਤਾਰ ਜਿਵੇਂ ਚੱਲ ਰਹੀ ਹੈ, ਉਹ ਸਵਾਲ ਵੀ ਖੜਾ ਹੈ। ਤੇ ਉਸੇ 'ਚ ਅੱਗੇ ਤੁਸੀਂ ਵਧਾ ਰਹੇ ਹੋ ਕਿ ਅਸੀਂ ਜੀ ਇਹ ਸ਼ਹਿਰ ਉਸਾਣਾ ਹੈ ਜੀ, ਇੱਥੇ ਜੀ ਕਲੋਨੀ ਕੱਟਣੀ ਹੈ ਜੀ, ਲਓ ਜੀ ਤੁਹਾਡੀ 1 ਏਕੜ ਆ ਗਈ, ਤੁਹਾਨੂੰ ਜੀ 1 ਪਲਾਟ ਮਿਲ ਜਾਣਾ ਜੀ, ਇੱਕ ਤੁਹਾਨੂੰ ਸ਼ੋਰੂਮ ਮਿਲ ਜਾਣਾ, ਤਿਆਰ ਅਸੀਂ ਕਰਕੇ ਦੇ ਦੇਣਾ ਤੁਹਾਡਾ। ਤਾਂ ਬਈ ਜਿਹਦੇ ਕੋਲ ਹੈ 1 ਕਿੱਲਾ, ਸਹੀ ਹੈ, ਬਿਲਕੁਲ, ਤੇ ਉਹਦਾ ਇਹਦੇ ਵਿੱਚ ਆ ਗਿਆ, ਜਦੋਂ ਮਿਲੂ ਤਦ ਮਿਲੂ, 4 ਸਾਲ ਨੂੰ, 5 ਸਾਲ ਨੂੰ, 19 ਸਾਲ ਕੀ ਖਾਣਾ ਉਹਨੇ, ਕੀ ਖਾਣਾ। ਸਹੀ ਹੈ। ਸੋ ਇਹ ਸਾਰੀ ਜਿਹੜੀ ਮਾਮਲੇ ਨੇ, ਇਹਨੂੰ ਬਚਣ ਦੀ ਲੋੜ ਹੈ। ਸੋ ਜਾਂ ਫਿਰ ਮੋਹਾਲੀ ਦੀ ਬਹੁਤ ਵੱਡੀ ਉਦਾਹਰਨ ਹੈ, ਜਿਨ੍ਹਾਂ ਦੇ ਕਰੋੜਾਂ ਦੇ ਕਿੱਲੇ ਹੋਏ ਤੇ ਬਾਅਦ ਚ ਉਹਨਾਂ ਚੋਂ 90% ਮੁੜ ਕੇ ਸੈੱਟ ਨਹੀਂ ਹੋਏ। ਉਹ ਪੈਸੇ ਇੱਕ ਵਾਰ ਆਏ ਤੇ ਖੁਰਦ-ਬੁਰਦ ਹੋਏ, ਗੱਡੀਆਂ ਹੋ ਗਈਆਂ, ਕੋਠੀਆਂ ਹੋ ਗਈਆਂ, ਘਰ-ਬਾਰ ਹੋ ਗਏ, ਚਲੋ ਜੀ ਲੱਗ ਗਿਆ ਪੈਸਾ। ਮੁੜ ਕੇ ਜੇ ਜ਼ਮੀਨ ਨਾ ਬਣੀ, ਤੇ ਜੇ ਜ਼ਮੀਨ ਵੀ ਲਓਗੇ ਤੇ ਤਾਂ ਵੀ ਤਾਂ ਜ਼ਮੀਨ ਜਿਹੜੇ ਬੰਦਾ ਤੋਂ ਤੁਸੀਂ ਜਾ ਕੇ ਲਓਗੇ, ਉਹ ਜ਼ਮੀਨ ਕੱਲ ਨੂੰ ਕਿੱਥੇ ਲੈਣ ਜੋਗਾ ਹੋਊਗਾ। ਤੁਸੀਂ ਕਰੋੜ ਵਾਲੇ ਨੇ ਜਾ ਕੇ ਕਿਤੇ 40 ਲੱਖ ਵਾਲਾ ਕਿੱਲਾ ਲੈ ਲਿਆ ਜੀ, ਤੇ 40 ਲੱਖ ਵਾਲਾ ਕੱਲ ਨੂੰ ਕਿੱਥੇ ਜਾ ਕੇ ਲਊਗਾ ਭਾਈ। ਸੋ ਜ਼ਮੀਨ ਤਾਂ ਪੰਜਾਬ ਦੀ ਉਨੀ ਹੋ ਹੈ ਨਾ। ਇਹ ਸਭ ਦੇ ਦਰਮਿਆਨ ਸੁਖਬੀਰ ਬਾਦਲ ਹੋਰੀ ਕਹਿੰਦੇ ਵੀ ਮੈਂ ਇਸ ਮਸਲੇ ਤੇ ਸਰਕਾਰ ਖਿਲਾਫ ਮੋਰਚਾ ਖੋਲਦਾ, ਮੈਂ ਧਰਨਾ ਲਾਉਣਾ। ਠੀਕ ਹੈ। ਕੱਲ 1 ਦਿਨ ਦਾ ਧਰਨਾ ਸੀ, ਤੇ ਧਰਨੇ ਦੇ ਦੌਰਾਨ ਦਲਜੀਤ ਸਿੰਘ ਚੀਮਾ ਸਾਰੇ ਨਾਮ ਗਿਣਾ ਰਹੇ ਸੀ ਕਿ ਇੱਥੇ ਪਰਉਪਕਾਰ ਸਿੰਘ ਵੀ ਬੈਠੇ ਨੇ, ਹੈ ਨਾ, ਇੱਥੇ ਜੀ ਆ ਮਤਲਬ ਕਿ ਭੁੰਦੜ ਸਾਹਿਬ ਵੀ ਬੈਠੇ ਨੇ, ਇੱਥੇ ਮਹੇਸ਼ਿੰਦਰ ਗਰੇਵਾਲ ਵੀ ਹੈ ਜੀ, ਇਹਨੇ ਵੀ ਬੋਲਣਾ, ਇਹਨੇ ਵੀ ਬੋਲਣਾ, ਹੈ ਨਾ। ਪਰ ਗਰਮੀ ਇੰਨੀ ਸੀ, ਪ੍ਰਧਾਨ ਜੀ ਦੇ ਆਉਂਦੇ ਕਹਿੰਦੇ ਬਾਕੀ ਸਭ ਦੀ ਛੁੱਟੀ, ਪ੍ਰਧਾਨ ਜੀ ਉਹ ਬੋਲਣਗੇ। ਵੀ ਜਿਹੜੇ ਅਕਾਲੀ ਦਲ ਜੇਲ੍ਹਾਂ ਤੋਂ ਨਹੀਂ ਡਰਿਆ, ਜਿਹੜਾ ਅਕਾਲੀ ਦਲ ਡਾਂਗਾਂ ਤੋਂ ਨਹੀਂ ਡਰਿਆ, ਉਹਨੂੰ ਹੁਣ ਗਰਮੀ ਇੰਨੀ ਤਪਾਉਂਦੀ ਹੈ ਕਿ ਉਹ 1 ਦਿਨ ਦਾ ਧਰਨਾ ਘੰਟਿਆਂ 'ਚ ਨਿਬੇੜ ਕੇ ਹੋ ਜਾਂਦਾ। ਜਦੋਂ ਕਿ ਪੰਡਾਲ 'ਚ ਲੋਕ ਵੱਡੀ ਗਿਣਤੀ 'ਚ ਆਏ, ਇਕੱਠ ਚੰਗਾ ਸੀ, ਪਰ ਉਹਦੇ ਬਾਵਜੂਦ ਵੀ ਗਰਮੀ ਸਹਿਣ ਨਹੀਂ ਹੋਈ। ਤੇ ਫਿਰ 1 ਦਿਨ ਦੇ 4 ਘੰਟਿਆਂ ਦੇ ਧਰਨੇ ਨਾਲ ਮਸਲੇ ਹੱਲ ਹੋਣਗੇ? ਧਰਤ ਤੇ ਲੜਾਈ ਕਦੋਂ ਲੜੂਗਾ ਅਕਾਲੀ ਦਲ? ਪਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਕੁਝ ਗਣਾਇਆ ਜੀ ਉੱਥੇ। ਠੀਕ ਹੈ। ਵਿਕਾਸ ਬਾਦਲ ਸਾਹਿਬ ਦੇ ਟਾਈਮ ਹੋਇਆ, ਸਾਡੀ ਸਰਕਾਰ ਲਿਆ ਦਿਓ, ਅਸੀਂ ਬਾਹਰਲੇ ਸੂਬਿਆਂ ਵਾਲਿਆਂ ਨੂੰ ਇੱਥੇ ਜ਼ਮੀਨਾਂ ਨਹੀਂ ਖਰੀਦਣ ਦਿਆ ਕਰਾਂਗੇ, ਅਸੀਂ ਫੈਸਲਾ ਕਰ ਦਾਂਗੇ। ਵੀ ਬਾਦਲ ਸਾਹਿਬ ਵੀ ਚੋਣ ਮੈਨੀਫੈਸਟੋ ਸ਼ਾਮਿਲ ਕਰਕੇ ਲਿਆਏ ਸੀ, ਧਾਰਾ 78, 79, 80 ਖਤਮ ਕਰ ਦਾਂਗੇ, ਪਾਣੀ ਵਾਲਾ ਮਸਲਾ ਸੀ ਹੱਲ ਕਰ ਦਾਂਗੇ, ਚੰਡੀਗੜ੍ਹ ਲੈ ਦਾਂਗੇ। ਉਹ ਸਾਰੇ ਚੋਣ ਮੈਨੀਫੈਸਟੋ 'ਚ ਸ਼ਾਮਿਲ ਹੁੰਦੇ ਰਹੇ ਨੇ। ਤੇ ਉਹ ਜੇ ਤੁਸੀਂ ਇਹ ਸ਼ਾਮਿਲ ਕਰ ਲਓਗੇ, ਕੀ ਗਰੰਟੀ ਕਰੀਏ ਭਾਈ ਕਹਿੰਦੇ। ਫਿਰ ਇਹਦੇ ਨਾਲ ਇਹ ਮਤਲਬ ਕਿ ਹੋਰ ਸਾਰੇ ਦਾਅਵੇਵਾਦੇ ਨੌਕਰੀਆਂ ਵਾਲੇ ਕਿ ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਦੇਵਾਂਗੇ, ਬਾਹਰਲਿਆਂ ਨੂੰ ਨਹੀਂ ਦੇਵਾਂਗੇ, ਹੁਣ ਵਾਲਿਆਂ 'ਚ ਬਾਹਰਲਿਆਂ ਨੂੰ ਮਿਲਦੀਆਂ ਜੀ। ਪਰ ਜਿਹੜਾ ਲੈਂਡ ਪੂਲਿੰਗ ਵਾਲਾ ਮਸਲਾ ਕਿ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ, ਇਹ ਕਿਉਂ ਭੁੱਲ ਜਾਂਦੇ ਨੇ ਸੁਖਬੀਰ ਬਾਦਲ ਸਾਹਿਬ ਕਿ ਤੁਸੀਂ ਉਪ ਮੁੱਖ ਮੰਤਰੀ ਸੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ,
ਇਹ ਲੈਂਡ ਪੂਲਿੰਗ ਵਾਲੀ ਸਕੀਮ ਤਹਿਤ ਤੁਸੀਂ ਨਵਾਂ ਚੰਡੀਗੜ੍ਹ ਪੈਦਾ ਕੀਤਾ। ਸਹੀ ਗੱਲ, ਬਿਲਕੁਲ। ਇਸ ਨਾਂ ਨੂੰ ਲੈ ਕੇ ਬਹੁਤ ਸਵਾਲ ਹੁੰਦੇ ਰਹੇ ਕਿ ਭਾਈ ਚੰਡੀਗੜ੍ਹ ਤੇ ਆਪਣਾ ਹੱਕ ਕਮਜ਼ੋਰ ਹੋ ਜਾਊਗਾ, ਇਹ ਨਾਮ ਨਾ ਰੱਖੋ, ਸਹੀ ਗੱਲ। ਨਾਮ ਵੀ ਉਹ ਰਖਾਇਆ। ਤੇ ਇਸ ਲਈ ਇਸੇ ਕੰਮ ਨੂੰ ਕਾਂਗਰਸ ਨੇ ਵੀ ਅੱਗੇ ਵਧਾਇਆ। ਤੇ ਹੁਣ ਜੋ ਮਰਜ਼ੀ ਕਹੀ ਜਾਓ, ਹੈ ਨਾ, ਹੁਣ ਇਹ ਰਾਜਨੀਤਿਕ ਮੌਕੇ ਦੀ ਨਜਾਕਤ ਹੈ। ਜੇ ਤੁਸੀਂ ਇਸ ਨੂੰ, ਇਸ ਯੋਜਨਾ ਨੂੰ ਗਲਤ ਠਹਿਰਾਉਂਦੇ ਹੋ, ਫਿਰ ਆਪਣੇ ਕਾਲ ਦੌਰਾਨ ਹੋਈਆਂ ਫੈਸਲਿਆਂ ਨੂੰ ਵੀ ਗਲਤ ਠਹਿਰਾਉਣਾ ਪਊਗਾ। ਜੇ ਤੁਸੀਂ ਕਿਸਾਨੀ ਧੱਕੇ ਨਾਲ ਮੰਨਦੇ ਹੋ ਕਿ ਜ਼ਮੀਨਾਂ ਖੋਹੀਆਂ ਜਾ ਰਹੀਆਂ, ਫਿਰ ਬਈ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ 3 ਖੇਤੀ ਕਾਨੂੰਨਾਂ ਸਮੇਂ ਤੋਂ ਤੁਸੀਂ ਵੀ ਸਰਕਾਰ ਨਾਲ ਖੜ ਗਏ ਸੀਗੇ ਜਦੋਂ ਉਹ ਕਹਿੰਦੇ ਜ਼ਮੀਨਾਂ ਖੋਹਣੀਆਂ। ਸਹੀ। ਤੇ ਕੰਨ ਇੱਧਰ ਨੂੰ ਨਹੀਂ, ਕੰਨ ਉੱਧਰ ਨੂੰ ਫੜਿਆ ਤੇ ਤਰੀਕੇ ਤਾਂ ਜ਼ਮੀਨਾਂ ਖੋਹਣ ਦੇ ਚੱਲ ਰਹੇ ਨੇ। ਸੋ ਇਹ ਅੱਜ ਨਹੀਂ ਤਾਂ ਸ਼ਾਇਦ ਦੇਰ ਨਾਲ ਸਮਝ ਆਵੇ, ਪਰ ਜਿਹੜੇ ਪਿੰਡ ਉਜੜਨੇ ਨੇ ਉਹ ਜ਼ਮੀਨਾਂ ਵਾਲਿਆਂ ਦੇ ਵੀ ਨਾਲੇ ਉਜੜਨੇ ਨੇ, ਬੇਜ਼ਮੀਨਾਂ ਦੇ ਵੀ ਨਾਲ ਉਜੜਨੇ। ਸੋ ਇਹ ਉਜਾੜਾ ਬਹੁਤ ਦੂਰ ਤੱਕ ਜਾਣਾ, ਸ਼ਾਇਦ ਇਹਦੀ ਮਾਰ ਅਸੀਂ ਅਜੇ ਨਹੀਂ ਸਮਝ ਰਹੇ। ਅਗਲੇ 10 ਸਾਲਾਂ 'ਚ ਦ੍ਰਿਸ਼ ਬਹੁਤ ਖਤਰਨਾਕ ਹੋ ਸਕਦਾ। ਬਿਲਕੁਲ ਸ਼ਰਮਾ ਜੀ, ਜਿਵੇਂ ਤੁਸੀਂ ਕਿਹਾ ਸੀਗਾ, ਤੁਸੀਂ ਕਹਿ ਰਹੇ ਸੀ ਵੀ ਜਿਹੜੇ ਬੰਦਿਆਂ ਦੀ ਇੱਥੇ ਜ਼ਮੀਨ ਵਿਕੂਗੀ, ਤੇ ਜ਼ਮੀਨ ਤਾਂ ਪੰਜਾਬ 'ਚ ਓਨੀ ਆ ਨਾ, ਮਾਲਕ ਵਧੀ ਜਾਣਗੇ, ਤੇ ਇਹਦਾ ਮਤਲਬ ਹੈ ਜ਼ਮੀਨ ਦੀ ਗਿਣਤੀ ਕਿੱਲਿਆਂ ਦੀ ਘਟੀ ਜਾਊਗੀ। ਜਿੰਨੇ ਮਾਲਕ ਵਧੀ ਜਾਣਗੇ ਤੇ ਹੋਰ ਜ਼ਮੀਨ ਕਿੱਥੋਂ ਲਿਆਵਾਂਗੇ। ਪਹਿਲਾਂ ਹੀ ਪੰਜਾਬ ਦੇ ਵਿੱਚ ਉਪਜਾਊ ਇਲਾਕਾ ਬਹੁਤ ਵੱਡਾ ਹੈ, ਉਪਜਾਊ ਇਲਾਕਾ ਸ਼ਹਿਰਾਂ ਦੀ ਮਾਰ ਦੇ ਹੇਠ ਤੇ ਕੰਕਰੀਟ ਦੇ ਜੰਗਲ ਹੇਠ ਦਬ ਚੁੱਕਿਆ। ਆਪਾਂ ਇੱਕ ਦਿਨ, ਤੁਹਾਨੂੰ ਯਾਦ ਹੋਣਾ, ਆਪਾਂ ਚਰਚਾ ਵੀ ਕੀਤੀ ਸੀ ਇਹਦੇ ਉੱਤੇ। ਅਗਲੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਦੀ ਕਹਿੰਦੇ ਖਾਸੀ ਚਰਚਾ ਹੋ ਰਹੀ ਹੈ ਅੱਜ ਕੱਲ੍ਹ ਪੰਜਾਬ ਦੀ ਰਾਜਨੀਤੀ ਦੇ ਵਿੱਚ। ਪਹਿਲਾਂ ਤਾਂ ਕਿਤੇ ਕੋਈ ਨਹੀਂ ਸੀ ਜ਼ਿਕਰ ਆਉਂਦਾ, ਅੱਜ ਕੱਲ੍ਹ ਨਸ਼ੇ ਦੇ ਸਬੰਧ ਦੇ ਵਿੱਚ ਜ਼ਿਕਰ ਆ ਰਿਹਾ ਹੈ। ਦੋਸ਼ ਲੱਗ ਰਹੇ ਨੇ ਕਿ ਕੈਪਟਨ ਨੇ ਵੱਡੇ ਨਸ਼ਾ ਤਸਕਰਾਂ ਵਾਲੀ ਫਾਈਲ ਦੱਬ ਲਈ ਸੀ। ਪ੍ਰਵੀਨ ਜੀ, ਅਸਲ 'ਚ ਪੰਜਾਬ 'ਚ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ। ਹਾਂਜੀ, ਚੱਲ ਰਿਹਾ। ਤੇ ਉਹ ਯੁੱਧ ਚੱਲ ਰਿਹਾ ਇਸ਼ਤਿਹਾਰਬਾਜ਼ੀ ਦਾ ਯੁੱਧ, ਬੈਨਰ ਪੋਸਟਰਾਂ ਦਾ ਯੁੱਧ, ਇਹਨਾਂ ਰੈਲੀਆਂ ਧਰਨਿਆਂ ਦਾ ਯੁੱਧ, ਇਹਨਾਂ ਉਹਦੇ ਵਿੱਚ ਮਤਲਬ ਮਾਸਟਰਾਂ ਦੀ ਦੁਕਾਨਾਂ ਚੈੱਕ ਕਰਾਉਣ ਦਾ, ਪੁਲਿਸ ਤੋਂ ਸੈਮੀਨਾਰ ਕਰਾਉਣ ਦਾ, ਪੰਚਾਇਤਾਂ ਇਕੱਠੀਆਂ ਕਰਕੇ ਨਸ਼ੇ ਵਿਰੁੱਧ ਫੈਸਲਾ ਕਰਨ ਦਾ, ਮਤਲਬ ਏਦਾਂ ਨਸ਼ਾ ਮੁਕਾ ਰਹੇ। ਚਲੋ ਜੇ ਏਦਾਂ ਮੁੱਕਦਾ ਹੋਵੇ ਫਿਰ ਤਾਂ ਕੈਪਟਨ ਵੀ ਮੁਕਾ ਗਏ ਸੀ। ਕੈਪਟਨ ਕਹਿੰਦਾ, ਪਿਛਲੇ 2 ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਕਿ ਮੈਂ 48,000 ਨਸ਼ਾ ਤਸਕਰ ਅੰਦਰ ਦੇਤੇ ਸੀ। ਠੀਕ ਹੈ। ਤੇ ਉਹ ਕਹਿੰਦਾ ਕਿ ਜਿਹੜਾ ਮੈਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ, ਮੈਂ ਤਾਂ ਪੂਰੀ ਕਰਤੀ ਸੀ। ਬਈ ਜੇ 48,000 ਨਸ਼ਾ ਤਸਕਰ ਅੰਦਰ ਦਿੱਤੇ ਹੁੰਦੇ, ਅੱਜ ਫਿਰ ਨਸ਼ੇ ਦੇ ਨਾਂ ਦੇ ਉੱਤੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਨਾ ਲੱਗ ਰਿਹਾ ਹੁੰਦਾ। ਅੱਜ ਆ ਯੋਜਨਾਵਾਂ ਦੇ ਨਾਂ ਦੇ ਉੱਤੇ ਦਿੱਲੀ ਵਾਲੇ ਪੈਸੇ ਨਾ ਇਕੱਠੇ ਕਰ ਰਹੇ ਹੁੰਦੇ। ਸਹੀ। ਸੋ ਇਹ ਸਾਰਾ ਇਸ਼ਤਿਹਾਰਬਾਜ਼ੀ ਦਾ ਧੰਦਾ ਸਭ ਨੂੰ ਪਤਾ ਕਿ ਇਹਦੇ ਪਿੱਛੇ ਕੀ ਕਹਾਣੀ ਹੈ। ਸੋ ਇਸ ਲਈ ਹੁਣ ਫਿਰ ਇਹ ਜੇ 48,000 ਅੰਦਰ ਦਿੱਤੇ ਹੁੰਦੇ ਪੰਜਾਬ 'ਚ, ਫਿਰ ਅਜੇ ਵੀ ਤਸਕਰ ਹੁੰਦੇ। ਤੇ ਜੇ ਸਖਤੀ ਕੀਤੀ ਹੁੰਦੀ, ਉਹਨਾਂ ਦੇ ਇਸ ਬਿਆਨ ਨੂੰ ਕਾਊਂਟਰ ਕਰਨ ਲਈ ਸਾਹਮਣੇ ਆਏ ਉਹਨਾਂ ਦੇ ਨਾਲ ਦੇ ਹੀ ਸਾਥੀ, ਠੀਕ ਹੈ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ 'ਚ ਰਹੇ, ਗ੍ਰਹਿ ਮੰਤਰੀ ਰਹੇ, ਸੁਖਜਿੰਦਰ ਸਿੰਘ ਰੰਧਾਵਾ ਅੱਜ ਕੱਲ੍ਹ ਮੈਂਬਰ ਪਾਰਲੀਮੈਂਟ ਨੇ। ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਵੀ ਅਸੀਂ ਬਹੁਤ ਕੈਪਟਨ ਸਾਹਿਬ ਕੋਲ ਜਾ ਕੇ ਪਿੱਟਣਾ। ਮੈਂ ਕਹਿਣਾ ਕੈਪਟਨ ਸਾਹਿਬ ਆਪਣੇ ਪਰਿਵਾਰ ਤੇ ਵਾਹਿਗੁਰੂ ਦੀ ਬਹੁਤ ਬਖਸ਼ ਹੈ, ਆਪਾਂ ਇੱਥੇ ਤੱਕ ਆ ਗਏ ਹਾਂ, ਕੁਝ ਚੰਗਾ ਕਰ ਜੋ, ਆ ਕਾਰਵਾਈ ਕਰੋ, ਠੀਕ ਹੈ, ਹੋ ਜਾਊਗਾ। ਕਹਿੰਦੇ 1-2 ਦਿਨ ਗੱਲ ਕਰਨੀ, ਮੁੜ ਕੇ ਫਿਰ ਚੁੱਪ। ਉਹ ਕਹਿੰਦੇ ਕਿ ਇੱਕ ਵੱਡੀ ਤਕੜੇ ਤਸਕਰਾਂ ਦੀ ਫਾਈਲ, ਨਾਮੀ ਗ੍ਰਾਮੀ ਤਸਕਰਾਂ ਦੀ ਫਾਈਲ, ਜਿਹੜੀਆਂ ਰਾਜਨੀਤਿਕ ਧਿਰਾਂ ਨਾਲ ਵੀ ਤਾਲੁਕਾਤ ਸੀ ਜਾਂ ਖੁਦ ਰਾਜਨੀਤਿਕ ਧਿਰਾਂ ਸੀ, ਉਹਨਾਂ ਦੇ ਨਾਮਾਂ ਵਾਲੀ ਫਾਈਲ ਜਨਾਬ ਨੇ ਦੱਬ ਕੇ ਹੀ ਰੱਖ ਲਈ ਸੀਐਮ ਹਾਊਸ 'ਚ। ਕਹਿੰਦੇ ਬਾਹਰ ਹੀ ਨਹੀਂ ਕੱਢੀ। ਅੱਛਾ। ਕਹਿੰਦੇ STF ਜਾਂਚ ਦੀ ਮਨਜ਼ੂਰੀ ਦੀ ਉਡੀਕ ਕਰਦੀ ਰਹੀ, ਪਰ ਜਾਂਚ ਦੀ ਮਨਜ਼ੂਰੀ ਉਹ ਨਹੀਂ ਦਿੱਤੀ। ਤੇ ਕਹਿੰਦੇ ਅਸੀਂ ਬਹੁਤ ਪਿੱਟੇ, ਬਹੁਤ ਕਹੇ, ਕਾਰਵਾਈ ਨਹੀਂ ਹੋਈ। ਸੋ ਇਸ ਲਈ ਕਹਿੰਦੇ ਕਿ ਸੁਖਜਿੰਦਰ ਰੰਧਾਵਾ ਕਹਿੰਦੇ ਕੈਪਟਨ ਸਾਹਿਬ ਤੁਸੀਂ ਤਾਂ ਨਾ ਕਹੋ ਕਿ ਤੁਸੀਂ ਆਪਣਾ ਵਾਅਦਾ ਵਫਾ ਕੀਤਾ। ਹੁਣ ਸਵਾਲ ਇਹ ਆ ਕਿ ਜੇ ਸੁਖਜਿੰਦਰ ਰੰਧਾਵਾ ਸੱਚ ਬੋਲ ਰਹੇ ਨੇ, ਫਾਈਲ ਦੱਬੀ ਹੋਈ ਸੀ, ਤੇ ਫਿਰ ਚੰਨੀ ਦਾ ਵਜਨ ਤਾਂ ਭਾਈ ਬਹੁਤ ਘੱਟ ਸੀ ਕੈਪਟਨ ਨਾਲੋਂ, ਚੰਨੀ ਹੇਠੋਂ ਕਢਾ ਲੈਂਦੇ ਫਾਈਲ। ਚੰਨੀ ਦੇ ਟਾਈਮ ਵੀ ਤਾਂ ਸਰਕਾਰ ਕਾਂਗਰਸ ਦੀ ਉਹ ਸੀ, ਉਸ ਸਮੇਂ ਵੀ ਤੁਸੀਂ ਪਾਵਰ 'ਚ ਸੀ, ਸਾਰਾ ਕੁਝ ਤੁਹਾਡੇ ਕੋਲ ਮੰਤਰਾਲਾ ਸੀ, ਸਾਰਾ ਕੁਝ ਸੀ। ਸੋ ਫਿਰ ਕਿਉਂ ਨਹੀਂ ਹੋਈ ਕਾਰਵਾਈ? ਸੋ ਇਸ ਲਈ ਸਿਆਸੀ ਤੋਹਮਤਬਾਜ਼ੀ ਤੋਂ ਉੱਪਰ ਕੁਝ ਨਹੀਂ ਲੱਗਦਾ। ਕਾਰਵਾਈ ਕਿਉਂ ਨਹੀਂ ਹੋਈ, ਇਹ ਬਹੁਤ ਵੱਡਾ ਸਵਾਲ ਹੈ। ਤੇ ਜੇ ਇਸੇ ਸਵਾਲ 'ਚ ਜਾਣਾ ਤਾਂ ਮੌਜੂਦਾ ਸਰਕਾਰ ਮੂਹਰੇ ਵੀ ਇਹੀ ਸਵਾਲ ਖੜਾ ਕਿ ਵੀ ਕਾਰਵਾਈ ਕਿੱਥੇ ਹੋ ਰਹੀ ਹੈ। ਕਾਰਵਾਈ ਤਾਂ ਹੁੰਦੀ ਹੈ ਤੁਸੀਂ ਚੇਨ ਤੋੜ ਦੋ। ਤੁਸੀਂ ਥਾਰ ਵਾਲੀ ਬੀਬੀ ਤਾਂ ਚੱਕੀ, 1 ਵਾਰ ਨਹੀਂ 2 ਵਾਰ ਚੱਕ ਲਈ ਹੁਣ, ਪਰ ਜੇ ਉਹ ਚਿੱਟਾ ਨਹੀਂ ਲਿਆਈ ਸੀ ਫਿਰ ਉਹਦੀ ਬਦਨਾਮੀ ਕਿਉਂ? ਕੀ ਉਹ ਰੀਲ ਵਾਲੀ ਬੀਬੀ ਹੈ ਤਾਂ, ਜਾਂ ਉਹ ਚੈਨਲਾਂ ਤੇ ਬੋਲ ਗਈ ਇਸ ਲਈ ਹੁਣ ਕਾਰਵਾਈ? ਜੇ ਉਹ ਚਿੱਟਾ ਲਿਆਈ ਸੀ, ਚਿੱਟਾ ਫੜਿਆ ਸੀ, ਫਿਰ ਭਾਈ ਕਿਤੋਂ ਲਿਆਈ ਸੀ, ਉਹ ਕਿੱਥੇ ਹੈ? ਸਹੀ ਹੈ, ਸਹੀ, ਬਿਲਕੁਲ। ਉਹ ਅੱਗੇ ਕਿਤੋਂ ਲਿਆਉਂਦਾ ਸੀ, ਉਹ ਕਿੱਥੇ ਹੈ? ਚੇਨ ਤੋੜਨ ਲਈ ਕਾਰਵਾਈ ਕਿੱਥੇ ਆ ਤੁਹਾਡੀ? ਸਹੀ। 48,000 ਤਸਕਰ, ਉਹ ਤਸਕਰ ਉਹੀ ਹੁੰਦੇ ਨੇ ਜਿਹੜੇ ਵਿਚਾਰੇ ਪਿੰਡਾਂ 'ਚ ਲੈ ਕੇ ਖਾਂਦੇ ਨੇ, ਤੇ ਜਾਂ ਕਈ ਉਹ ਆ ਜਾਂਦੇ ਨੇ ਜਿਹੜੇ ਮਤਲਬ ਕਿ ਆਪਣੀ ਨਹੀਂ ਖਰੀਦ ਸਕਦੇ,
ਫਿਰ ਇੱਕ ਹੋਰ ਦਾ ਸੌਦਾ ਕਰਾਉਂਦੇ ਨੇ ਤੇ ਉਹਨਾਂ ਕੁ ਕਰਨ ਲੱਗ ਜਾਂਦੇ ਨੇ, ਕੋਈ ਮੁਹੱਲੇ 'ਚ ਵੇਚਣ ਲੱਗ ਜਾਂਦਾ, ਕੋਈ ਗਲੀ 'ਚ ਵੇਚਣ ਲੱਗ ਜਾਂਦਾ। ਜਨਾਬ ਜਿਹੜਾ ਪੰਜਾਬ ਨੂੰ ਵੇਚ ਰਿਹਾ ਉਹ ਸਪਲਾਇਰ ਕਦੋਂ ਫੜਨੇ ਆ? ਸਹੀ, ਉਹ ਦੱਸੋ। ਉਹ ਦੋ ਸਰਕਾਰਾਂ ਚੁੱਪ ਨੇ ਜੀ। ਬਿਲਕੁਲ, ਦੇਖੋ ਗੱਲ ਤਾਂ ਇਹੀ ਹੈ ਨਾ ਵੀ ਜੀਤੋ ਕਹਿੰਦੇ ਜੀ ਨਸ਼ਾ ਲੈਣ ਗਈ ਸੀ, ਜੀਤੋ ਲਿਆਂਦਾ। ਬਿਲਕੁਲ ਸ਼ਰਮਾ ਜੀ, ਇਹ ਗੱਲ ਇਹ ਕਿਸੇ ਵੀ ਮਾਮਲੇ 'ਚ ਸਰਕਾਰ ਇਸ ਤਹਿ ਤੱਕ ਨਹੀਂ ਜਾਂਦੀ ਅਸਲ 'ਚ। ਉਹ ਜਿਹੜੀ ਪਹਿਲੀ ਕੜੀ ਆ ਉਹਨੂੰ ਜ਼ਰੂਰ ਡੱਕ ਲਿਆ ਜਾਂਦਾ, ਪਰਚੇ ਪਾ ਦਿੱਤੇ ਜਾਂਦੇ, ਆਪਾਂ ਦੇਖਦੇ ਹੀ ਹਾਂ। ਨੰਬਰ ਗੇਮ ਦੀ ਗੱਲ ਆਪਾਂ ਇੱਕ ਦਿਨ ਪਹਿਲਾਂ ਵੀ ਕੀਤੀ ਸੀ, ਨੰਬਰ ਗੇਮ 'ਚ ਸਾਰਾ ਕੁਝ ਉਲਝ ਕੇ ਰਹਿ ਜਾਂਦਾ ਜੀ। ਅਗਲੀ ਗੱਲ ਕਰੀਏ ਪੰਜਾਬ ਦੀਆਂ ਜੇਲ੍ਹਾਂ ਦੀ। ਸ਼ਰਮਾ ਜੀ ਕਹਿੰਦੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੈਦੀ ਘੱਟ ਨੇ ਤੇ ਬੰਦੀ ਵੱਧ ਨੇ। ਜੀ ਅਸਲ 'ਚ ਇਹ ਮਾਮਲਾ ਵੀ ਨਸ਼ੇ ਵਾਲੀ ਕੜੀ 'ਚੋਂ ਹੀ ਨਿਕਲਿਆ ਜੀ। ਮਤਲਬ ਪੰਜਾਬ ਸਰਕਾਰ, ਜਿਵੇਂ ਕੈਪਟਨ ਅਮਰਿੰਦਰ ਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ 48,000, ਉਵੇਂ ਪੰਜਾਬ ਸਰਕਾਰ ਦਮ ਭਰਦੀ ਹੈ ਕਿ ਅਸੀਂ ਮਾਰਚ, ਅਪ੍ਰੈਲ, ਮਈ ਜੀ 3 ਮਹੀਨੇ ਵੀ ਪੂਰੇ ਨਹੀਂ, 87 ਕੁ ਦਿਨ, ਮਤਲਬ ਮਾਰਚ 1 ਮਾਰਚ ਤੋਂ ਲੈ ਕੇ ਮਈ ਦੇ ਲੰਘੇ ਕੱਲ 2 ਦਿਨਾਂ ਤੱਕ ਅਸੀਂ ਕਹਿੰਦੇ 13,866 ਤਸਕਰ, ਨਸ਼ਾ ਤਸਕਰ ਫੜ ਕੇ ਅੰਦਰ ਦੇਤੇ। ਠੀਕ ਹੈ ਜੀ। ਹੁਣ ਜੇ 13,000 ਨਸ਼ਾ ਤਸਕਰ ਪੰਜਾਬ ਸਰਕਾਰ ਨੇ ਫੜ ਲਏ ਤੇ ਫਿਰ ਇਹਦੇ ਨਾਲ ਕਹਿੰਦੇ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦੀਆਂ ਦੀ ਗਿਣਤੀ ਵੱਧ ਗਈ। ਮਤਲਬ ਜਿਹੜੇ ਸਜ਼ਾ ਜਾਬਤਾ ਕੈਦੀ ਨਹੀਂ ਹੈਗੇ ਅਜੇ, ਜਿਹੜੇ ਟ੍ਰਾਇਲ ਤੇ ਨੇ, ਜਿਨ੍ਹਾਂ ਦੀਆਂ ਸੁਣਵਾਈਆਂ ਚੱਲਦੀਆਂ ਨੇ, ਕੇਸ ਚੱਲਦੇ ਨੇ, ਜੁਡੀਸ਼ੀਅਲ ਹਿਰਾਸਤ 'ਚ ਨੇ, ਉਹ ਸਾਰੀ ਪ੍ਰਕਿਰਿਆ 'ਚ। ਸੋ ਇਸ ਲਈ ਕਹਿੰਦੇ ਕਿ ਉਹ 13,866 ਤਸਕਰ ਨੇ ਜਿਹੜੇ, ਉਹ ਅਸੀਂ ਫੜ ਲਏ। ਤੇ ਇਸ ਤਰ੍ਹਾਂ ਮਤਲਬ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦੀਆਂ ਦੀ ਗਿਣਤੀ ਵੱਧ ਰਹੀ ਆ ਤੇ ਕੈਦੀਆਂ ਦੀ ਗਿਣਤੀ ਬਹੁਤ ਘੱਟ ਆ। ਉਹ ਕਹਿੰਦੇ ਪੰਜਾਬ ਦੀਆਂ ਜੇਲ੍ਹਾਂ 'ਚ ਅੱਜ ਤੱਕ 37,516 ਦੀ ਨਫਰੀ ਸੀ, ਜਿਨ੍ਹਾਂ 'ਚ 30,709 ਵਿਚਾਰਧੀਨ ਬੰਦੀ ਨੇ। ਭਾਵ ਜੇਲ੍ਹਾਂ 'ਚ 81.85% ਬੰਦੀ ਨੇ, ਤੇ ਇਹਦਾ ਮਤਲਬ 18.15% ਇੱਥੇ ਮਤਲਬ ਕਿ ਦੂਸਰੇ ਕੈਦੀ ਨੇ, ਹਨਾ, ਜਿਹੜੇ ਸਹੀ ਮਾਇਨੇ 'ਚ ਕੈਦੀ ਨੇ। ਚਲੋ ਆਪਾਂ ਮੰਨ ਲਈਏ ਕਿ ਉਹ 81% ਜੇ ਬੰਦੀ ਨੇ ਤਾਂ 19% ਤੁਸੀਂ ਕੈਦੀ ਕਹਿ ਲਓ। ਸੋ ਆਹ ਸਥਿਤੀ ਖੜੀ ਹੈ। ਮਤਲਬ ਬੰਦੀ ਇੰਨੇ ਵੱਧ ਨੇ, ਕੈਦੀ ਕਿੰਨੇ ਘੱਟ ਨੇ। ਤੇ ਇਹਦਾ ਮਤਲਬ ਕਿੱਥੇ ਫੈਸਲੇ ਹੁੰਦੇ ਆ? ਹੁਣ ਇਹਦਾ ਦੂਆ ਸੱਚ ਜਿਹੜਾ ਨਿਕਲ ਕੇ ਆਇਆ ਸਾਹਮਣੇ, ਉਹ ਇਹ ਆਇਆ, ਇਹ ਚਰਨਜੀਤ ਭੁੱਲਰ ਨੇ ਫਿਰ ਇਹ ਅੰਕੜੇ ਨਸਰ ਕੀਤੇ। ਉਹ ਕਹਿੰਦੇ ਵੀ 13,866 ਤਸਕਰ ਤੁਸੀਂ ਫੜ ਲਏ 3 ਮਹੀਨਿਆਂ 'ਚ, 87 ਦਿਨਾਂ 'ਚ। ਇਹਦਾ ਮਤਲਬ 87 ਦਿਨਾਂ ਦੇ ਹਿਸਾਬ ਨਾਲ ਹਰ ਰੋਜ਼ 159 ਤਸਕਰ ਫੜ ਰਹੇ ਹੋ। ਤੇ ਜੇ ਹਰ ਰੋਜ਼ 159 ਤਸਕਰ ਫੜ ਰਹੇ ਹੋ, ਉਹਨਾਂ 'ਚੋਂ ਕਿੰਨਿਆਂ ਨੂੰ ਸਜ਼ਾ ਹੋਈ? ਕਿੰਨੇ ਬੰਦੀ ਕੈਦੀਆਂ 'ਚ ਬਦਲੇ? ਜੀ ਸਵਾਲ ਤਾਂ ਇਹ ਆ। ਹੁਣ ਇਹਦਾ ਅੰਕੜਾ ਸਮਝੋ। ਕਹਿੰਦੇ ਜੀ ਜੇਲ੍ਹਾਂ 'ਚ ਬੰਦੀਆਂ ਦੀ ਕਰੀਬ 31,000 ਦੀ ਨਫਰੀ ਸੀ, ਜੋ ਇਸ ਵੇਲੇ 37,516 ਹੋ ਗਈ ਆ। ਜੇ 31 ਤੋਂ 37,516 ਹੋ ਗਈ, ਦਾ ਮਤਲਬ 6,000 ਵਧੇ। ਫੜੇ ਤੁਸੀਂ 13,866, ਪਰ ਜੇਲ੍ਹ 'ਚ ਹੈਗੇ 6,000। 7,000 ਕਿੱਥੇ ਨੇ? ਸਹੀ ਆ ਜਨਾਬ। 7,000 ਥਾਰ ਵਾਲੀ ਬੀਬੀ ਵਾਂਗ ਜ਼ਮਾਨਤ ਤੇ ਆ ਜਾਂਦੇ ਨੇ। ਸੋ ਇਹ ਸਾਈਕਲ ਵਾਂਗ ਗੋਲ ਗੋਲ ਟਾਇਰ ਘੁੰਮ ਰਿਹਾ, ਸਾਈਕਲ ਦਾ ਚੱਕਾ ਘੁੰਮ ਰਿਹਾ ਹੈ ਭਾਈ, ਕਿ 159 ਫੜ ਰਹੇ ਹੋ ਤਾਂ 100 ਕੇ ਜ਼ਮਾਨਤ ਤੇ ਬਾਹਰ ਵੀ ਜਾ ਰਹੇ ਨੇ। ਸਹੀ ਹੈ। ਸੋ ਇਹ ਉਸੇ ਤਰ੍ਹਾਂ ਚੱਲੀ ਜਾਂਦਾ ਕਿ ਆ ਗਏ ਚੱਲ ਗਏ, ਆ ਗਏ ਚੱਲ। ਹੁਣ ਜਿਹੜੇ ਆਏ ਸੀ ਜ਼ਮਾਨਤ ਕਰਾ ਕੇ ਚਲੇ ਗਏ, ਉਹਨਾਂ ਨੇ ਮੁੜ ਕੇ ਜਾ ਕੇ ਬਾਹਰ ਕੀ ਕੀਤਾ? ਗੰਨੇ ਦੀ ਰੇਹੜੀ ਲਾ ਲਈ। ਉਹ ਗੰਨੇ ਦਾ ਰਸ ਕੱਢਣ ਲੱਗ ਪਏ, ਸਬਜ਼ੀ ਦੀ ਰੇਹੜੀ ਲਾ ਲਈ, ਕਰਨ ਲੱਗ ਪਏ, ਕੋਈ ਦੁਕਾਨ ਪਾ ਲਈ, ਹੈ ਕਿਤੇ ਕੰਮ ਕਰ ਕੋਈ ਕੀਤਾ, ਸਿੱਖ ਲਿਆ। ਜੇ ਉਹ ਮੁੜ ਕੇ ਇਸੇ ਧੰਦੇ 'ਚ ਜਾ ਰਹੇ ਨੇ, ਚਾਹੇ ਉਹ ਵੇਚਣ ਵਾਲਾ ਤੇ ਚਾਹੇ ਖਾਣ ਵਾਲਾ, ਉਹ 'ਚੋਂ ਬਾਹਰ ਕੱਢਣ ਲਈ ਕਿਹੜੀ ਯੋਜਨਾ ਤੁਹਾਡੇ ਕੋਲ? ਇਹ ਸਾਰਾ ਪੈਸਾ ਯੁੱਧ ਨਸ਼ਿਆਂ ਵਿਰੁੱਧ ਦਿਖਾਵੇ ਤੇ ਇਸ਼ਤਿਹਾਰਬਾਜ਼ੀ ਤੇ ਵੋਟਾਂ ਤੇ ਲਾ ਕੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਕੇ ਤੁਸੀਂ ਕਹੋ ਕਿ ਅਸੀਂ ਪੰਜਾਬ ਨਸ਼ਾ ਮੁਕਤ ਕਰ ਲਿਆ। ਇਹ ਤਾਂ ਫਿਰ ਕੈਪਟਨ ਅਮਰਿੰਦਰ ਵਾਲਾ ਹੀ ਹੋਊਗਾ। ਤੁਸੀਂ ਵੀ 48,000 ਦਾ ਰਿਕਾਰਡ ਤੋੜ ਕੇ ਕੱਲ ਨੂੰ ਕਹਿ ਦਿਓ ਕਿ ਉਹਨੇ 48,000 ਅੰਦਰ ਦਿੱਤੇ ਸੀ, ਅਸੀਂ ਲੱਖ ਦੇਤਾ। ਪਰ ਉਹ ਲੱਖ ਬੈਠਾ ਕਿੱਥੇ ਆ ਤੇ ਉਹਦਾ 48,000 ਬੈਠਾ ਕਿੱਥੇ ਆ? ਜੇ ਉਹ ਸੱਚਮੁੱਚ ਤਸਕਰ ਨੇ ਤਾਂ ਸਜ਼ਾ ਕਿੱਥੇ ਆ? ਤੇ ਜੇ ਤੁਸੀਂ ਖਾਣ ਪੀਣ ਵਾਲਿਆਂ ਨੂੰ ਇਹ ਤਸਕਰ ਸਮਝਦੇ ਹੋ, ਫਿਰ ਤਾਂ ਭਾਈ ਜਿਵੇਂ ਉਹਨਾਂ ਦੇ ਟਾਈਮ 'ਚ ਮੁੱਕ ਗਿਆ, ਉਵੇਂ ਤੁਹਾਡੇ ਟਾਈਮ 'ਚ ਮੁੱਕ ਜੂਗਾ। ਚੇਨ ਤੋੜਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀ। ਚੇਨ ਤੋੜਨ ਲਈ ਤੁਹਾਨੂੰ ਆਪਣੇ ਰਾਜਨੀਤਿਕ MLA ਤੱਕ ਵੀ ਜਾਣਾ ਪੈਣਾ, ਸਾਬਕਾ ਪਹੁੰਚ ਵਾਲੇ ਲੀਡਰਾਂ ਤੱਕ ਵੀ ਜਾਣਾ ਪੈਣਾ, ਤੁਹਾਨੂੰ ਪ੍ਰਸ਼ਾਸਨਿਕ ਵੱਡੀਆਂ ਧਿਰਾਂ ਤੱਕ ਵੀ ਹੱਥ ਪਾਉਣਾ ਪੈਣਾ। ਜਿਹੜੇ ਜੇਲ੍ਹਾਂ 'ਚ ਇੰਟਰਨੈਟ ਤੱਕ ਉਪਲਬਧ ਕਰਾ ਸਕਦੇ ਨੇ, ਹੈ ਨਾ, ਜਿਹੜੇ ਜੇਲ੍ਹਾਂ 'ਚ ਹਰ ਤਰ੍ਹਾਂ ਦਾ ਨਸ਼ਾ ਉਪਲਬਧ ਕਰਾ ਸਕਦੇ ਨੇ, ਉਹਨਾਂ ਲਈ ਬਾਹਰ ਨਸ਼ਾ ਉਪਲਬਧ ਕਰਾਉਣਾ ਕਿੰਨਾ ਔਖਾ ਬਾਈ, ਲੰਘਾਉਣਾ ਕਿੰਨਾ ਔਖਾ। ਤੋ ਇਸ ਲਈ ਇਹ ਚੇਨ ਤਾਂ ਟੁੱਟੂਗੀ ਜਦੋਂ ਪ੍ਰਸ਼ਾਸਨਿਕ, ਰਾਜਨੀਤਿਕ ਤੇ ਸਪਲਾਇਰ ਇਹਨਾਂ ਦੀ ਚੇਨ ਤੋੜੋਗੇ। ਖਾਣ ਵਾਲੇ ਨੂੰ ਅੰਦਰ ਦੇਈ ਜਾਓ ਤੇ ਬਾਹਰ ਆਈ ਜਾਣਗੇ, ਖਾਈ ਜਾਣਗੇ,
ਤੇ ਪੰਜਾਬ ਦੇ ਖਜ਼ਾਨੇ ਨੂੰ ਤੁਸੀਂ ਖੋਰਾ ਲਾਈ ਜਾਓ, ਐਂ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ। ਨਾ ਤਾਂ ਰੋਕਣ ਦੀ ਪਾਲਿਸੀ ਹੈ ਵੀ ਨਸ਼ਾ ਰੋਕਣਾ ਕਿਵੇਂ ਆ, ਨਾ ਜਿਹੜਾ ਬੰਦਾ ਫੜ ਲਿਆ ਉਹਨੂੰ ਰਿਹੈਬਿਲਿਟੇਸ਼ਨ ਜਾਂ ਉਹਨੂੰ ਮੁੜ ਵਸੇਬਾ ਉਹਦਾ ਕਿਵੇਂ ਕਰਨਾ। ਉਹ ਤਾਂ ਇੱਕ ਤਰੀਕੇ ਨਾਲ ਤੁਸੀਂ ਰੋਗੀਆਂ ਦੀ ਕੈਟਾਗਰੀ 'ਚ ਤੁਹਾਨੂੰ ਪਾਉਣਾ ਪਊਗਾ ਨਾ, ਕਿ ਉਹ ਤਸਕਰੀ ਦਾ ਵੀ ਉਹਨੂੰ ਲਾਲਚ ਹੈ, ਬੇਵੱਸੀ ਹੈ, ਮਜਬੂਰੀ ਹੈ, ਤੇ ਮੁੱਖ ਧਾਰਾ 'ਚੋਂ ਵਾਪਸੀ ਕਰਨੀ ਨਹੀਂ ਚਾਹੁੰਦਾ। ਜੇਲ੍ਹਾਂ ਤੁਹਾਡੀਆਂ ਵਿਗਾੜ ਘਰ ਬਣ ਚੁੱਕੀਆਂ ਨੇ ਸੁਧਾਰ ਘਰ ਦੀ ਥਾਂ ਤੇ। ਜਾਂਦਿਆਂ ਦੀ ਗੱਲ ਕਰੀਏ, ਭਾਰਤ ਪਾਕਿਸਤਾਨ ਜੰਗ ਦੇ ਜਿਹੜੇ ਅਸਾਰ ਬਣਨ ਜਾ ਰਹੇ ਨੇ ਉਹਨਾਂ ਦੇ ਬਾਰੇ ਅੱਜ ਕਹਿੰਦੇ ਮੌਕ ਡਰਿਲ ਹੈ ਜੀ। ਪ੍ਰਵੀਨ ਜੀ, ਮੌਕ ਡਰਿਲ ਦਾ ਮਤਲਬ ਹੁੰਦਾ ਹੈ ਕਿ ਯੁੱਧ ਤੋਂ ਬਚਣ ਦੇ ਫਾਰਮੂਲੇ। ਜੇ ਹਮਲਾ ਹੋ ਜਾਵੇ ਤਾਂ ਉਹ ਚੋਂ ਕਿਵੇਂ ਆਪਣਾ ਬਚਾਅ ਕਰਨਾ, ਕਿਵੇਂ ਨਾਲਦਿਆਂ ਦਾ ਬਚਾਅ ਕਰਨਾ, ਉਹਦੀ ਪ੍ਰੈਕਟਿਸ। ਤੇ ਪ੍ਰੈਕਟਿਸ ਦੀ ਲੋੜ ਕੀ ਇਸ ਲਈ ਹੈ, ਇਹਨਾਂ ਤੋਂ ਯੁੱਧ ਦੁਬਾਰਾ ਲੱਗਣ ਜਾ ਰਿਹਾ, ਕਿ ਜੰਗ ਮੁੜ ਹੋਣ ਜਾ ਰਹੀ ਹੈ। ਜੇਕਰ ਇਸ ਪਹਿਲੂ ਤੇ ਜਾਣਾ ਤਾਂ ਇਹ ਸਵਾਲ ਇੱਥੋਂ ਆਉਂਦਾ ਕਿ ਕੀ ਇਹ ਪਾਕਿਸਤਾਨ ਦੇ ਨਾਲ ਮੁੜ ਕੇ ਭਾਰਤ ਕੋਈ ਵੱਡੀ ਕਾਰਵਾਈ ਪਾਉਣਾ ਚਾਹੁੰਦਾ ਜੀ, ਕੀ ਕਿਸੇ ਵੱਡੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਹੋਏਗਾ? ਕਿਉਂਕਿ ਮਿਸ਼ਨ ਸੰਦੂਰ ਕਾਗਜ਼ੀ ਪੱਤਰੀ ਕਾਮਯਾਬ ਦਿਖਾ ਲਿਆ, ਰੈਲੀਆਂ 'ਚ ਬਿਆਨੀਆਂ ਦਿਖਾ ਲਿਆ, ਪਰ ਲੋਕਾਂ ਦੇ ਮਨਾਂ 'ਚ ਨਹੀਂ ਕਾਮਯਾਬ ਹੋਇਆ। ਉਹ ਮੋਦੀ ਸਾਹਿਬ ਦੀਆਂ ਰਗਾਂ 'ਚ ਤਾਂ ਲਹੂ ਦੀ ਥਾਂ ਦੌੜਨ ਲੱਗਿਆ, ਪਰ ਲੋਕਾਂ ਦੇ ਤਿਲਕ ਨਹੀਂ ਕਰ ਸਕਿਆ ਉਹ ਸੰਦੂਰ ਜੀ। ਹਾਂ ਬਈ, ਇਸ ਲਈ ਉਹ ਜਿਹੜੇ ਸਵਾਲ ਉੱਠੇ ਕਿ ਜਨਾਬ ਜਿਨ੍ਹਾਂ ਨੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਸਾਡੇ ਲੋਕਾਂ ਦੀ ਜਾਨ ਲਈ ਸੀ, ਉਹ ਆਏ ਕਿੱਥੋਂ ਸੀ ਤੇ ਕਿੱਥੇ ਚਲੇ ਗਏ? ਅਜੇ ਤੱਕ ਇਹਦਾ ਜਵਾਬ ਦੇ ਦਿਓ, ਜਾਂ ਇਹੀ ਦੱਸ ਦਿਓ ਕਿ ਫਿਰ ਜਦੋਂ 9 ਟਿਕਾਣੇ ਖਤਮ ਕੀਤੇ ਉਹਨਾਂ 'ਚੋਂ ਖਤਮ ਹੋਏ ਜਾਂ ਨਹੀਂ ਹੋਏ ਜੀ, ਜਾਂ ਫਿਰ ਅਸੀਂ ਕਿੰਨਾ ਕੁ ਆਪਣਾ ਨੁਕਸਾਨ ਕਰਾ ਬੈਠੇ ਹਾਂ, ਉਹਦਾ ਹਿਸਾਬ ਦੇ ਦਿਓ। ਇਹ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤੁਸੀਂ ਸੰਸਦ 'ਚ ਵੀ ਨਹੀਂ ਆ ਰਹੇ, ਤੁਸੀਂ ਸਰਬਦਲ ਦੀ ਬੈਠਕ 'ਚ ਵੀ ਨਹੀਂ ਆ ਰਹੇ, ਪਰ ਵਫਦ ਵਿਦੇਸ਼ਾਂ ਨੂੰ ਜਾ ਰਹੇ ਨੇ। ਤੇ ਪ੍ਰਵੀਨ ਜੀ, ਉਹ ਵਿਦੇਸ਼ਾਂ ਨੂੰ ਜਿਹੜੇ ਵਫਦ ਗਏ ਉਹਨਾਂ ਦੀ ਵੀ ਅੰਤਰਰਾਸ਼ਟਰੀ ਮੀਡੀਆ 'ਚ ਕੋਈ ਖਾਸ ਚਰਚਾ ਨਹੀਂ ਹੋ ਰਹੀ, ਉਹਨਾਂ ਨੂੰ ਵੀ ਕੋਈ ਉਵੇਂ ਸਪੇਸ ਨਹੀਂ ਮਿਲ ਰਹੀ। ਸੋ ਇਸ ਲਈ ਜਿਹੜਾ ਨਰੇਟਿਵ ਸਿਰਜਣਾ ਚਾਹੁੰਦੇ ਸੀ, ਸ਼ਾਇਦ ਉਹ ਸਿਰਜਿਆ ਨਹੀਂ ਗਿਆ। ਫੌਜੀ ਕਾਰਵਾਈ ਦੀ ਕ੍ਰੈਡਿਟ ਲੈਣ ਦੀ ਜਿਹੜੀ ਦੌੜ ਹੈ, ਇਹ ਪਹਿਲਾ ਵਰਤਾਰਾ ਨਹੀਂ ਹੈ, ਇਹ ਨਵਾਂ ਵਰਤਾਰਾ ਨਹੀਂ ਹੈ, ਪੁਰਾਣਾ ਵਰਤਾਰਾ ਤੁਰਿਆ ਆਉਂਦਾ। ਸਿਆਸਤਦਾਨ ਉਹਨਾਂ ਦਾ ਲਾਹਾ ਲੈਣਾ ਚਾਹੁੰਦੇ ਨੇ। ਜਦੋਂ ਫੌਜੀ ਜਵਾਨਾਂ ਦਾ ਟਰੱਕ ਉੜਿਆ ਸੀ ਨਾ, ਤਦ ਵੀ ਅੱਜ ਤੱਕ ਉਹ ਹਿਸਾਬ ਨਹੀਂ ਪਤਾ ਲੱਗਿਆ ਕਿ ਇੰਨੀ ਵੱਡੀ ਗਿਣਤੀ 'ਚ RDX ਆਇਆ ਕਿੱਥੋਂ, ਸਹੀ ਹੈ, ਕੀ ਹੋਇਆ। ਪਰ ਉਹਨਾਂ ਦੀਆਂ ਤਸਵੀਰਾਂ ਇਹਨਾਂ ਦੀ ਰਾਜਨੀਤਿਕ ਰੈਲੀਆਂ ਦੇ ਪਿਛਲੇ ਫਲੈਕਸਾਂ ਤੇ ਜ਼ਰੂਰ ਲੱਗੀਆਂ ਸੀ ਜਵਾਨਾਂ ਦੀਆਂ। ਤੇ ਹੁਣ ਫਿਰ ਮਿਸ਼ਨ ਸੰਦੂਰ ਵਾਲੇ ਬੋਰਡ ਲੱਗ ਰਹੇ ਨੇ ਤੇ ਹਰ ਰੈਲੀ 'ਚ ਬਿਆਨ ਕਰਦੇ ਨੇ ਕਿ ਮੇਰੀਆਂ ਰਗਾਂ 'ਚ ਤਾਂ ਹੁਣ ਸੰਦੂਰੇ ਵਗਦਾ ਹੈ ਨਾ। ਉਹ ਸਭ ਤੋਂ ਬਾਅਦ ਹੁਣ ਭਾਜਪਾ ਇੱਕ ਹੋਰ ਫਾਰਮੂਲੇ ਤੇ ਕੰਮ ਕਰਨ ਜਾ ਰਹੀ ਆ। ਆਉਂਦੇ ਦਿਨਾਂ 'ਚ ਘਰੋਂ ਘਰੀ ਜਾਣਗੇ ਇਹਨਾਂ ਦੇ ਵਰਕਰ, ਅੱਛਾ, ਤੇ ਹਰ ਘਰ 'ਚ ਸੰਦੂਰ ਦੀਆਂ ਡੱਬੀਆਂ ਦੇ ਕੇ ਆਉਣਗੇ ਜੀ, ਤਾਂ ਕਿ ਜੀ ਅਸੀਂ ਦੱਸ ਸਕੀਏ ਕਾਮਯਾਬ, ਪਰ ਸੰਸਦ 'ਚ ਜਵਾਬ ਨਹੀਂ ਦੇਵਾਂਗੇ। ਸੋ ਇਸ ਲਈ ਇਸ ਹਵਾਲੇ ਨਾਲ ਵੀ ਇਹ ਸਵਾਲ ਤੁਰ ਰਿਹਾ ਕਿ ਕਿਤੇ ਇਹ ਤਾਂ ਨਹੀਂਗਾ ਕਿ ਜਿਹੜਾ ਲੋਕਾਂ ਦੇ ਮਨਾਂ ਨੂੰ ਅਜੇ ਯਕੀਨ ਨਹੀਂ, ਉਹ ਯਕੀਨ ਦਿਵਾਉਣ ਦੇ ਲਈ ਕੋਈ ਫੇਰ ਐਕਸ਼ਨ ਕਰਨਾ ਹੋਵੇ। ਜਾਂ ਪਿਛਲੀ ਜਦੋਂ ਸਰਜੀਕਲ ਸਟ੍ਰਾਈਕ ਹੋਈ ਸੀ, ਉਸ ਸਮੇਂ ਮੌਕ ਡਰਿਲ ਦੀ ਪ੍ਰਕਿਰਿਆ ਅਪਣਾਉਣ ਤੋਂ ਪਹਿਲਾਂ ਹੀ ਕਾਰਵਾਈ ਹੋ ਗਈ ਸੀ, ਕਿ ਫੇਰ ਅੱਜ ਕੱਲ੍ਹ 'ਚ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ? ਅੱਜ ਮੌਕ ਡਰਿਲ ਵਾਲੇ ਦਿਨ ਕਾਰਵਾਈ ਕੀਤੀ ਜਾਏ, ਜਿਵੇਂ 에ਅਰ ਸਟ੍ਰਾਈਕ ਹੋਈ ਆ ਪਹਿਲਗਾਮ ਵਾਲੇ ਮਾਮਲੇ 'ਚ, ਕੀ ਉਵੇਂ ਕੁਛ ਹੋ ਸਕਦਾ? ਤੋ ਇਹ ਜਿੱਥੇ ਸਵਾਲ ਖੜੇ ਨੇ, ਉੱਥੇ ਇਹ ਵੀ ਸਵਾਲ ਨੇ ਕਿ ਕੀ ਭਾਰਤੀ ਏਜੰਸੀਆਂ ਕੋਲ ਕੋਈ ਨਵੀਂ ਇਨਪੁਟ ਤਾਂ ਨਹੀਂ ਹੈਗੀ ਕਿ ਇਸ ਵਾਰ ਸ਼ਰਾਰਤ ਉੱਧਰੋਂ ਹੋਣੀ ਹੋਵੇ ਜੀ, ਉਹ ਕੋਈ ਹਰਕਤ ਕਰਨਾ ਚਾਹੁੰਦਾ ਹੋਵੇ ਗਵਾਂਢੀ ਮੁਲਕ, ਉਹਦੀ ਪਿੱਠ ਤੇ ਜਿਵੇਂ ਚੀਨ ਖੜਾ ਹੈ, ਲੋਨ ਉਹਦਾ ਪਾਸ ਹੋ ਗਿਆ ਹੈ ਨਾ, ਉਸ ਪੱਖੋਂ ਕੋਈ ਉਹਦੇ ਪਰ। ਸੋ ਜਾਂ ਫਿਰ ਮਤਲਬ ਕਿ ਇਹ ਕਿਤੇ ਨਾ ਕਿਤੇ ਬਿਹਾਰ ਦੇ ਵਿੱਚ ਹੋਰ ਕੋਈ ਨਵਾਂ ਫਾਰਮੂਲਾ ਸਗੂਫਾ ਛੱਡਣ ਦੇ ਲਈ ਕੁਛ ਕਾਰਵਾਈ ਤਾਂ ਨਹੀਂ, ਜਾਂ ਸੱਚਮੁੱਚ ਤਣਾਅ ਵਾਲੀ ਸਥਿਤੀ ਆ ਕਿ ਜੰਗ ਦੀ ਲੋੜ ਹੈ। ਕਿਉਂਕਿ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਪਹਿਲਾਂ ਹੀ ਕਿਹਾ ਗਿਆ ਸੀ ਕਿ ਮਿਸ਼ਨ ਸੰਦੂਰ ਸੰਪੰਨ ਨਹੀਂ ਹੋਇਆ, ਅਜੇ ਜਾਰੀ ਹੈ। ਅਸੀਂ ਜੰਗਬੰਦੀ ਨਹੀਂ ਕੀਤੀ, ਗੋਲੀਬੰਦੀ ਕੀਤੀ ਹੈ। ਗੋਲੀਬੰਦੀ ਕੀਤੀ, ਬਿਲਕੁਲ ਸਹੀ। ਤੋ ਇਸ ਲਈ ਇਹ ਜੰਗਬੰਦੀ ਕਰਾਉਣੀ ਪਏਗੀ ਜਾਂ ਫਿਰ ਜੰਗ ਹੋਏਗੀ? ਇਹ ਸਵਾਲ ਇਸ ਲਈ ਖੜਾ ਹੈ ਕਿਉਂਕਿ ਅੱਜ ਜੀ ਪੰਜਾਬ ਸਣੇ 4 ਸੂਬਿਆਂ 'ਚ ਮੌਕ ਡਰਿਲ ਹੈ, ਤੇ ਮੌਕ ਡਰਿਲ ਦਾ ਸਮਾਂ ਅੱਜ ਸ਼ਾਮ ਦਾ ਜੀ। ਤੇ ਜੇ ਸ਼ਾਮ ਦਾ, ਫਿਰ ਇਹ ਵੀ ਹੈ ਕਿ ਕੀ ਨਾਲ ਹੀ ਬਲੈਕਆਊਟ ਵੀ ਹੋਊਗਾ। ਗੁਜਰਾਤ ਦੇ ਵਿੱਚ ਜਿਹੜਾ ਬਾਰਡਰ ਲੱਗਦਾ ਪਾਕਿਸਤਾਨ ਦਾ, ਰਾਜਸਥਾਨ ਦੇ ਵਿੱਚ ਜਿਹੜਾ ਬਾਰਡਰ ਲੱਗਦਾ ਪਾਕਿਸਤਾਨ ਦਾ, ਜੰਮੂ ਕਸ਼ਮੀਰ 'ਚ ਬਾਰਡਰ ਲੱਗਦਾ ਪਾਕਿਸਤਾਨ ਦਾ, ਤੇ ਪੰਜਾਬ 'ਚ। ਸੋ ਉੱਧਰ LOC ਤੇ ਇੱਧਰ ਸਰਹੱਦ, ਇਹਨਾਂ 3 ਸੂਬਿਆਂ 'ਚ, ਉਹਨਾਂ 4 ਥਾਵਾਂ ਦੇ ਹਵਾਲੇ ਨਾਲ ਹੁਣ ਜਿਹੜਾ ਤੈਅ ਕੀਤਾ ਜਾ ਰਿਹਾ ਕਿ ਵੀ ਅੱਜ ਇਹਨਾਂ 4 'ਚ ਮੌਕ ਡਰਿਲ ਹੋਊਗੀ। ਰਾਜਸਥਾਨ ਤੇ ਗੁਜਰਾਤ 'ਚ ਤਾਂ ਫਿਰ ਵੀ ਬਹੁਤ ਖਾਲੀ ਥਾਵਾਂ ਪਈਆਂ, ਕੋਈ ਗੱਲ ਨਹੀਂ, ਕੋਈ ਐਡਾ ਬੜਾ ਅਸਰ ਰਸੂਖ ਨਹੀਂ ਹੋਣਾ। ਪਰ ਪੰਜਾਬ ਤੇ ਜੰਮੂ ਕਸ਼ਮੀਰ ਤਾਂ ਬਿਲਕੁਲ
ਲਾਈਨ ਦੇ ਉੱਪਰ ਬੈਠੇ ਨੇ, ਬਾਰਡਰ ਤੇ ਬੈਠੇ ਨੇ। ਸੋ ਜੀ ਇਸ ਲਈ ਇਹ ਮੌਕ ਡਰਿਲ ਕੋਈ ਸੰਕੇਤ ਤਾਂ ਨਹੀਂ ਕਰ ਰਹੀ ਜੰਗ ਦੇ, ਇਹ ਆਵਾਮ ਦੇ ਸਵਾਲ ਨੇ ਜਿਹੜੇ ਆਪਾਂ ਦੋ ਚਾਰ ਹੋ ਰਹੇ ਹਾਂ ਉਹਦੇ ਨਾਲ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।